ਹੂਸਟਨ 에ਅਰਪੋਰਟ ਦੇ ਉੱਤੇ 36% ਜਿਹੜੇ TSA ਆਫੀਸਰਸ ਆ ਉਹ ਛੁੱਟੀ ਦੇ ਉੱਤੇ ਚਲੇ ਗਏ ਤੇ ਜਿਹਦੇ ਨਾਲ 4-4 5-5 ਘੰਟੇ ਤੱਕ ਜਿਹੜੀਆਂ ਲਾਈਨਾਂ ਆ ਉਹ ਸਿਕਿਉਰਿਟੀ ਚੈੱਕ ਦੀਆਂ ਉੱਥੇ ਲੱਗੀਆਂ। ਲੋਕਾਂ ਨੂੰ ਬਹੁਤ ਜਿਹੜਾ ਆ ਤੰਗ ਹੋਣਾ ਪਿਆ ਹੈਗਾ ਆ। ਆਪਾਂ ਕੱਲ ਵੀ ਖਬਰ ਕੀਤੀ ਸੀ। ਸੋ ਇਹ ਸਿਚੁਏਸ਼ਨ ਕੀ ਆ ਵੀ ਆਪਾਂ ਖਬਰ ਕਰਦੇ ਜਨੈਰਿਕ ਪੂਰੇ ਅਮਰੀਕਾ ਦੇ ਵਿੱਚ ਕਿੱਥੇ ਕਿੱਥੇ ਕੀ ਕੁਝ ਵਾਪਰਿਆ ਹੈਗਾ। ਸੋ ਜਿੱਥੇ ਵੀ ਤੁਸੀਂ ਜਾਣਾ ਹੁੰਦਾ ਜਰੂਰ ਉਸ 에ਅਰਪੋਰਟ ਨੂੰ ਕਾਲ ਕਰ ਲਿਆ ਕਰੋ, ਕਿਉਂਕਿ ਸਾਨੂੰ ਕੱਲ ਕਾਲ ਵੀ ਆਈ ਸੀ ਸੈਨ ਫਰਾਂਸਿਸਕੋ ਤੋਂ। ਸੈਨ ਫਰਾਂਸਿਸਕੋ ਦੀ ਜਿਹੜੀ ਸਿਚੁਏਸ਼ਨ ਆ ਉਹ ਡਿਫਰੈਂਟ ਆ। ਜਿਹੜਾ ਸੈਨ ਫਰਾਂਸਿਸਕੋ ਇੰਟਰਨੈਸ਼ਨਲ 에ਅਰਪੋਰਟ ਆ ਉਹਦੀ ਜਿਹੜੀ ਸਿਕਿਉਰਿਟੀ ਉਹ ਪ੍ਰਾਈਵੇਟ ਕੰਪਨੀ ਦੇ ਕੋਲ ਆ। ਸੋ ਉੱਥੇ ਕੋਈ ਵੇਟਿੰਗ ਪੀਰੀਅਡ ਨਹੀਂ ਹੈਗਾ, ਬਹੁਤ ਘੱਟ, ਜਿੱਦਾਂ ਰੈਗੂਲਰ ਹੀ ਹੁੰਦਾ ਆ ਵੀ ਅੱਧਾ ਘੰਟਾ ਉਨਾ ਕੀ ਆ। ਸੋ ਉੱਥੇ ਕਿਸੇ ਤਰ੍ਹਾਂ ਦਾ ਡਿਲੇ ਨਹੀਂ ਹੈਗਾ। ਸੋ ਉੱਥੇ TSA ਜਿਹੜਾ ਆ ਉਹਨਾਂ ਨੇ ਇੱਕ ਸਕਰੀਨਿੰਗ ਪਾਰਟਨਰਸ਼ਿਪ ਪ੍ਰੋਗਰਾਮ ਜਿਹੜਾ ਆ ਉਹ ਸੈਟਅਪ ਕੀਤਾ ਹੋਇਆ ਆ ਕੋਵਨੈਂਟ ਐਵੀਏਸ਼ਨ ਸਿਕਿਉਰਿਟੀ ਦੇ ਨਾਲ। ਸੋ ਸੈਨ ਫਰਾਂਸਿਸਕੋ ਇੰਟਰਨੈਸ਼ਨਲ 에ਅਰਪੋਰਟ ਦੇ ਉੱਤੇ ਪ੍ਰਾਈਵੇਟ ਸਿਕਿਉਰਿਟੀ ਆ। ਸੋ ਇਸ ਕਰਕੇ ਉੱਥੇ ਡਿਲੇ ਉਨਾ ਨਹੀਂ ਜਿੰਨਾ ਅਮਰੀਕਾ ਦੇ ਚਾਹੇ ਹੂਸਟਨ, ਅਟਲਾਂਟਾ ਜਾਂ ਨਿਊਯਾਰਕ ਸਾਈਡ ਦੇ ਜਿਹੜੇ 에ਅਰਪੋਰਟਸ ਆ ਉਹਨਾਂ ਦੇ ਉੱਤੇ ਹੈਗਾ ਆ। ਸੋ ਅਮਰੀਕਾ ਦੇ ਵਿੱਚ ਟੋਟਲ ਜਿਹੜੇ 20 에ਅਰਪੋਰਟ ਆ ਉਹ TSA ਨੂੰ ਯੂਜ਼ ਨਹੀਂ ਕਰਦੇ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਆ ਵੀ ਸੈਨ ਫਰਾਂਸਿਸਕੋ ਵਾਲਾ ਆ, ਇਸ ਤਰ੍ਹਾਂ ਜਿਹੜੇ ਹੋਰ 19 ਦੇ ਕਰੀਬ ਜਿਹੜੇ 에ਅਰਪੋਰਟਸ ਆ ਉਹ ਨਹੀਂ ਯੂਜ਼ ਕਰਦੇ। ਪਰ ਜਿਹੜੇ ਯੂਜ਼ ਕਰਦੇ ਆ, ਤੁਸੀਂ ਕਿਤੇ ਵੀਡੀਓ ਦੇਖੋ, ਉੱਥੇ ਲੋਕਾਂ ਦੀਆਂ ਇਦਾਂ ਲਾਈਨਾਂ ਲੱਗੀਆਂ ਆ ਵੀ ਪਾਰਕਿੰਗ ਲੋਟ ਤੱਕ ਜਿਹੜੀਆਂ ਲਾਈਨਾਂ ਲੱਗੀਆਂ ਮੀਲਾਂ ਦੇ ਹਿਸਾਬ ਦੇ ਨਾਲ। ਅੱਜ ਇੱਕ ਫੋਟੋ ਜਾਰੀ ਹੋਈ ਹੈ ਲੂਜ਼ੀਆਨਾ ਦੇ 에ਅਰਪੋਰਟ ਦੀ, ਲੂਇਸ ਆਰਮਸਟਰੋਂਗ ਇੰਟਰਨੈਸ਼ਨਲ 에ਅਰਪੋਰਟ ਕੈਨਰ ਲੂਜ਼ੀਆਨਾ ਦੇ ਵਿੱਚ, ਵੀ ਇੰਨੀ ਲੰਬੀ ਲਾਈਨ ਆ, 4 ਤੋਂ 5 ਘੰਟੇ ਟਾਈਮ ਲੱਗ ਰਿਹਾ ਹੈਗਾ। ਸੋ ਜਿੱਥੇ ਵੀ ਜਾਣਾ ਹੁੰਦਾ ਮੇਕ ਸ਼ੋਰ ਕਰ ਲਿਆ ਕਰੋ ਵੀ ਉਹ ਜਿਹੜਾ 에ਅਰਪੋਰਟ ਆ ਉੱਥੇ ਕਿੰਨਾ ਕੁ ਜਿਹੜਾ ਹੈਗਾ ਆ ਵੇਟਿੰਗ ਪੀਰੀਅਡ ਹੈਗਾ ਆ। ਸੋ ਕੈਲੀਫੋਰਨੀਆ ਦੀ ਮੈਂ ਦੱਸ ਸਕਦਾ, ਕੈਲੀਫੋਰਨੀਆ ਦੇ ਵਿੱਚ 2 에ਅਰਪੋਰਟ ਹੈਗੇ ਆ, ਸੈਨ ਫਰਾਂਸਿਸਕੋ ਇੰਟਰਨੈਸ਼ਨਲ 에ਅਰਪੋਰਟ ਤੇ ਚਾਰਲਸ ਐਮ ਸ਼ੁਲਜ਼ ਸੋਨਾਮਾ ਕਾਉਂਟੀ 에ਅਰਪੋਰਟ। ਇੱਥੇ ਪ੍ਰਾਈਵੇਟ ਸਿਕਿਉਰਿਟੀ ਹੈਗੀ ਆ। ਸੋ ਬਹੁਤ ਸਾਰੇ ਜਿਹੜੇ 에ਅਰਪੋਰਟ ਆ, ਜਿੱਦਾਂ ਹੁਣ ਲਾਸ ਐਂਜਲਸ ਆ, ਉੱਥੇ TSA ਆ। ਸੋ ਉੱਥੇ ਜਾਣ ਤੋਂ ਪਹਿਲਾਂ ਕਾਲ ਜ਼ਰੂਰ ਕਰ ਲਓ ਵੀ ਕਿੰਨਾ ਕੁ ਵੇਟਿੰਗ ਪੀਰੀਅਡ ਹੈਗਾ ਜੀ। ਬਿਲਕੁਲ। ਹੂਸਟਨ 에ਅਰਪੋਰਟ ਦੇ ਉੱਤੇ 36% ਜਿਹੜੇ TSA ਆਫੀਸਰਸ ਆ ਉਹ ਛੁੱਟੀ ਦੇ ਉੱਤੇ ਚਲੇ ਗਏ ਤੇ ਜਿਹਦੇ ਨਾਲ 4-4 5-5 ਘੰਟੇ ਤੱਕ ਜਿਹੜੀਆਂ ਲਾਈਨਾਂ ਆ ਉਹ ਸਿਕਿਉਰਿਟੀ ਚੈੱਕ ਦੀਆਂ ਉੱਥੇ ਲੱਗੀਆਂ। ਲੋਕਾਂ ਨੂੰ ਬਹੁਤ ਜਿਹੜਾ ਆ ਤੰਗ ਹੋਣਾ ਪਿਆ ਹੈਗਾ ਆ। ਆਪਾਂ ਕੱਲ ਵੀ ਖਬਰ ਕੀਤੀ ਸੀ। ਸੋ ਇਹ ਸਿਚੁਏਸ਼ਨ ਕੀ ਆ ਵੀ ਆਪਾਂ ਖਬਰ ਕਰਦੇ ਜਨੈਰਿਕ ਪੂਰੇ ਅਮਰੀਕਾ ਦੇ ਵਿੱਚ ਕਿੱਥੇ ਕਿੱਥੇ ਕੀ ਕੁਝ ਵਾਪਰਿਆ ਹੈਗਾ। ਸੋ ਜਿੱਥੇ ਵੀ ਤੁਸੀਂ ਜਾਣਾ ਹੁੰਦਾ ਜਰੂਰ ਉਸ 에ਅਰਪੋਰਟ ਨੂੰ ਕਾਲ ਕਰ ਲਿਆ ਕਰੋ, ਕਿਉਂਕਿ ਸਾਨੂੰ ਕੱਲ ਕਾਲ ਵੀ ਆਈ ਸੀ ਸੈਨ ਫਰਾਂਸਿਸਕੋ ਤੋਂ। ਸੈਨ ਫਰਾਂਸਿਸਕੋ ਦੀ ਜਿਹੜੀ ਸਿਚੁਏਸ਼ਨ ਆ ਉਹ ਡਿਫਰੈਂਟ ਆ। ਜਿਹੜਾ ਸੈਨ ਫਰਾਂਸਿਸਕੋ ਇੰਟਰਨੈਸ਼ਨਲ 에ਅਰਪੋਰਟ ਆ ਉਹਦੀ ਜਿਹੜੀ ਸਿਕਿਉਰਿਟੀ ਉਹ ਪ੍ਰਾਈਵੇਟ ਕੰਪਨੀ ਦੇ ਕੋਲ ਆ। ਸੋ ਉੱਥੇ ਕੋਈ ਵੇਟਿੰਗ ਪੀਰੀਅਡ ਨਹੀਂ ਹੈਗਾ, ਬਹੁਤ ਘੱਟ, ਜਿੱਦਾਂ ਰੈਗੂਲਰ ਹੀ ਹੁੰਦਾ ਆ ਵੀ ਅੱਧਾ ਘੰਟਾ ਉਨਾ ਕੀ ਆ। ਸੋ ਉੱਥੇ ਕਿਸੇ ਤਰ੍ਹਾਂ ਦਾ ਡਿਲੇ ਨਹੀਂ ਹੈਗਾ। ਸੋ ਉੱਥੇ TSA ਜਿਹੜਾ ਆ ਉਹਨਾਂ ਨੇ ਇੱਕ ਸਕਰੀਨਿੰਗ ਪਾਰਟਨਰਸ਼ਿਪ ਪ੍ਰੋਗਰਾਮ ਜਿਹੜਾ ਆ ਉਹ ਸੈਟਅਪ ਕੀਤਾ ਹੋਇਆ ਆ ਕੋਵਨੈਂਟ ਐਵੀਏਸ਼ਨ ਸਿਕਿਉਰਿਟੀ ਦੇ ਨਾਲ। ਸੋ ਸੈਨ ਫਰਾਂਸਿਸਕੋ ਇੰਟਰਨੈਸ਼ਨਲ 에ਅਰਪੋਰਟ ਦੇ ਉੱਤੇ ਪ੍ਰਾਈਵੇਟ ਸਿਕਿਉਰਿਟੀ ਆ। ਸੋ ਇਸ ਕਰਕੇ ਉੱਥੇ ਡਿਲੇ ਉਨਾ ਨਹੀਂ ਜਿੰਨਾ ਅਮਰੀਕਾ ਦੇ ਚਾਹੇ ਹੂਸਟਨ, ਅਟਲਾਂਟਾ ਜਾਂ ਨਿਊਯਾਰਕ ਸਾਈਡ ਦੇ ਜਿਹੜੇ 에ਅਰਪੋਰਟਸ ਆ ਉਹਨਾਂ ਦੇ ਉੱਤੇ ਹੈਗਾ ਆ। ਸੋ ਅਮਰੀਕਾ ਦੇ ਵਿੱਚ ਟੋਟਲ ਜਿਹੜੇ 20 에ਅਰਪੋਰਟ ਆ ਉਹ TSA ਨੂੰ ਯੂਜ਼ ਨਹੀਂ ਕਰਦੇ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਆ ਵੀ ਸੈਨ ਫਰਾਂਸਿਸਕੋ ਵਾਲਾ ਆ, ਇਸ ਤਰ੍ਹਾਂ ਜਿਹੜੇ ਹੋਰ 19 ਦੇ ਕਰੀਬ ਜਿਹੜੇ 에ਅਰਪੋਰਟਸ ਆ ਉਹ ਨਹੀਂ ਯੂਜ਼ ਕਰਦੇ। ਪਰ ਜਿਹੜੇ ਯੂਜ਼ ਕਰਦੇ ਆ, ਤੁਸੀਂ ਕਿਤੇ ਵੀਡੀਓ ਦੇਖੋ, ਉੱਥੇ ਲੋਕਾਂ ਦੀਆਂ ਇਦਾਂ ਲਾਈਨਾਂ ਲੱਗੀਆਂ ਆ ਵੀ ਪਾਰਕਿੰਗ ਲੋਟ ਤੱਕ ਜਿਹੜੀਆਂ ਲਾਈਨਾਂ ਲੱਗੀਆਂ ਮੀਲਾਂ ਦੇ ਹਿਸਾਬ ਦੇ ਨਾਲ। ਅੱਜ ਇੱਕ ਫੋਟੋ ਜਾਰੀ ਹੋਈ ਹੈ ਲੂਜ਼ੀਆਨਾ ਦੇ 에ਅਰਪੋਰਟ ਦੀ, ਲੂਇਸ ਆਰਮਸਟਰੋਂਗ ਇੰਟਰਨੈਸ਼ਨਲ 에ਅਰਪੋਰਟ ਕੈਨਰ ਲੂਜ਼ੀਆਨਾ ਦੇ ਵਿੱਚ, ਵੀ ਇੰਨੀ ਲੰਬੀ ਲਾਈਨ ਆ, 4 ਤੋਂ 5 ਘੰਟੇ ਟਾਈਮ ਲੱਗ ਰਿਹਾ ਹੈਗਾ। ਸੋ ਜਿੱਥੇ ਵੀ ਜਾਣਾ ਹੁੰਦਾ ਮੇਕ ਸ਼ੋਰ ਕਰ ਲਿਆ ਕਰੋ ਵੀ ਉਹ ਜਿਹੜਾ 에ਅਰਪੋਰਟ ਆ ਉੱਥੇ ਕਿੰਨਾ ਕੁ ਜਿਹੜਾ ਹੈਗਾ ਆ ਵੇਟਿੰਗ ਪੀਰੀਅਡ ਹੈਗਾ ਆ। ਸੋ ਕੈਲੀਫੋਰਨੀਆ ਦੀ ਮੈਂ ਦੱਸ ਸਕਦਾ, ਕੈਲੀਫੋਰਨੀਆ ਦੇ ਵਿੱਚ 2 에ਅਰਪੋਰਟ ਹੈਗੇ ਆ, ਸੈਨ ਫਰਾਂਸਿਸਕੋ ਇੰਟਰਨੈਸ਼ਨਲ 에ਅਰਪੋਰਟ ਤੇ ਚਾਰਲਸ ਐਮ ਸ਼ੁਲਜ਼ ਸੋਨਾਮਾ ਕਾਉਂਟੀ 에ਅਰਪੋਰਟ। ਇੱਥੇ ਪ੍ਰਾਈਵੇਟ ਸਿਕਿਉਰਿਟੀ ਹੈਗੀ ਆ। ਸੋ ਬਹੁਤ ਸਾਰੇ ਜਿਹੜੇ 에ਅਰਪੋਰਟ ਆ, ਜਿੱਦਾਂ ਹੁਣ ਲਾਸ ਐਂਜਲਸ ਆ, ਉੱਥੇ TSA ਆ। ਸੋ ਉੱਥੇ ਜਾਣ ਤੋਂ ਪਹਿਲਾਂ ਕਾਲ ਜ਼ਰੂਰ ਕਰ ਲਓ ਵੀ ਕਿੰਨਾ ਕੁ ਵੇਟਿੰਗ ਪੀਰੀਅਡ ਹੈਗਾ ਜੀ। ਬਿਲਕੁਲ।